ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਆਪਾਂ ਗੱਲ ਕਰੀਏ ਮਾਸਟਰਾਂ ਦੀ। ਜਿੱਦਾਂ ਭਜਾ ਭਜਾ ਕੇ ਕੁੱਟੇ ਮਾਸਟਰ, ਆਪਾਂ ਉਹਦੇ ਵੀ ਗੱਲ ਕੀਤੀ ਸੀ। ਤੇ ਹੁਣ 10,000 ਮਾਸਟਰਾਂ ਦੇ ਵਿਜੀਲੈਂਸ ਜਿਹੜੇ ਤਜਰਬਾ ਸਰਟੀਫਿਕੇਟ ਫਰੋਲਣ ਲੱਗ ਪਈ ਹੈ ਜੀ। ਪ੍ਰਵੀਨ ਜੀ, ਆਪਾਂ ਇਸੇ ਪ੍ਰੋਗਰਾਮ 'ਚ ਮੈਨੂੰ ਲੱਗਦਾ ਹਫ਼ਤਾ ਕੁ ਪਹਿਲਾਂ ਇੱਕ ਗੱਲ ਕੀਤੀ ਸੀ ਕਿ ਮਾਸਟਰਾਂ ਦੀਆਂ ਜਾਲੀ ਡਿਗਰੀਆਂ ਦੀ ਜਾਂਚ ਚੱਲ ਰਹੀ ਹੈ ਨਾ। ਉਹ 2004 ਤੋਂ ਰਿਪੋਰਟ ਤਿਆਰ ਹੋਈ ਸੀ, 2009 'ਚ ਰਿਟਾਇਰ ਵੀ ਹੋ ਗਏ ਜਾ ਕੇ। 1997-98 ਤੋਂ ਤੋਤਾ ਸਿੰਘ ਦੇ ਸਮੇਂ ਤੋਂ ਭਰਤੀ ਦਾ ਕਾਂਡ ਸ਼ੁਰੂ ਹੁੰਦਾ ਤੇ ਰਿਟਾਇਰ ਵੀ ਹੋ ਲਏ ਕਈ, ਇੱਕ ਪ੍ਰਿੰਸੀਪਲ ਗ੍ਰਿਫਤਾਰ ਵੀ ਕੀਤੀ ਹੈ ਨਾ। ਉਹ ਸਾਰਾ ਕਾਰਾ ਸੀਗਾ ਕਿ 69 ਕੁ ਬੰਦਿਆਂ ਦੇ ਸਰਟੀਫਿਕੇਟ ਫਰੋਲੇ ਜਾਣੇ ਸੀ, ਜਿਨ੍ਹਾਂ 'ਚੋਂ 13 ਤਾਂ ਰਿਕਾਰਡ ਦੇਣ ਲਈ ਉਹ ਤਿਆਰ ਨਹੀਂ ਸੀ ਯੂਨੀਵਰਸਿਟੀਆਂ, ਤੇ ਜੇ ਬਾਕੀਆਂ ਦਾ ਜਿਨ੍ਹਾਂ ਦਾ ਮਿਲਿਆ ਉਹ ਸਾਰੀਆਂ ਦੀ ਡਿਗਰੀਆਂ ਜਾਲੀ ਜਾਂ ਨਕਲੀ ਪਾਈਆਂ ਗਈਆਂ। ਸੋ ਇੱਕ ਪਾਸੇ ਤਾਂ ਉਹ ਅਧਿਆਪਕਾਂ ਦਾ ਮਾਮਲਾ ਚੱਲ ਰਿਹਾ ਜੀ ਹੈ ਨਾ, ਕਿ ਉਹਨਾਂ ਤੋਂ ਜਿਹੜੇ ਰਿਟਾਇਰ ਹੋ ਗਏ ਉਹਨਾਂ ਤੋਂ ਵਸੂਲੀ ਕਰਨੀ ਹੈ, ਜਿਹੜੇ ਰਿਟਾਇਰਮੈਂਟ ਤੇ ਖੜੇ ਨੇ ਉਹਨਾਂ ਦਾ ਕੀ ਬਣਨਾ। ਪਰ ਦੂਸਰੇ ਪਾਸੇ ਹੁਣ ਨਵਾਂ ਮਾਮਲਾ ਆ ਗਿਆ। ਠੀਕ ਹੈ। ਇਹ ਮਾਮਲਾ ਜੀ 16 ਸਾਲ ਪੁਰਾਣਾ, ਉਹ ਤਾਂ 20 ਸਾਲ ਪੁਰਾਣਾ ਬਣਦਾ ਹੈ ਨਾ, 20 ਸਾਲ ਤੋਂ ਵੀ ਵੱਧਦਾ ਬਣਦਾ ਲਗਭਗ ਚੱਲਿਆ ਹੁੰਦਾ ਜਿਹੜਾ। ਸੋ ਇਹ ਜੀ ਕਹਿੰਦੇ ਹੁਣ 16 ਸਾਲ ਪਹਿਲਾਂ 10,000 ਅਧਿਆਪਕ ਭਰਤੀ ਹੋਇਆ ਸੀ। ਠੀਕ ਹੈ। ਉਹ 10,000 ਅਧਿਆਪਕਾਂ ਦੇ ਤਜਰਬਾ ਸਰਟੀਫਿਕੇਟ ਫਰੋਲੇ ਗਏ ਪ੍ਰਵੀਨ ਜੀ। ਉਹਦੀਆਂ ਕੋਈ ਸ਼ਿਕਾਇਤਾਂ ਮਿਲੀਆਂ ਹੋਣੀਆਂ, ਕੋਈ ਹਵਾਲਾ ਮਿਲਿਆ ਹੋਣਾ, ਉਹਦੇ ਹਵਾਲੇ ਨਾਲ ਵਿਜੀਲੈਂਸ ਨੂੰ ਇਹ ਵੀ, ਕਿਉਂਕਿ ਉਹ ਵੀ ਕੰਮ ਵਿਜੀਲੈਂਸ ਕੋਲ, ਇਹ ਵੀ ਕੰਮ ਵਿਜੀਲੈਂਸ ਇਕੱਠਾ ਹੀ ਚੱਲ ਰਿਹਾ ਹੋਣਾ ਨਾ ਪੈਰਲ ਦੇ, ਕਿ ਸਾਰਾ ਅਸੀਂ ਵਿਜੀਲੈਂਸ ਨੇ ਕਿਹਾ ਸੀ ਕਿ ਅਸੀਂ ਪਿਛਲੇ 20 ਸਾਲਾਂ ਦਾ ਹਿਸਾਬ ਫਰੋਲਣਾ ਜੀ, ਤੇ ਉਹਦੇ ਵਿੱਚ ਇਹ ਵੀ ਕੰਮ ਆ ਗਿਆ। ਸੋ 16 ਸਾਲ ਪਹਿਲਾਂ ਭਰਤੀ ਕੀਤੇ ਗਏ 10,000 ਅਧਿਆਪਕ, 9,998 ਅਧਿਆਪਕ, ਠੀਕ ਹੈ, ਉਹਨਾਂ ਦੇ ਜਦੋਂ ਤਜਰਬਾ ਸਰਟੀਫਿਕੇਟ ਫਰੋਲੇ ਗਏ ਤਾਂ 457 ਦੇ ਤਜਰਬਾ ਸਰਟੀਫਿਕੇਟਾਂ ਦੀ ਗੜਬੜ ਪਾਈ ਗਈ। ਇਹ ਛੋਟੀ ਨਹੀਂ ਹੈ ਗਿਣਤੀ 457। ਘੱਟੋ ਘੱਟ ਮੰਨਿਆ ਜਾਂਦਾ ਹੈ ਕਿ ਜਿਹੜਾ ਬੰਦਾ ਮੰਦਿਰ ਦਾ ਪੁਜਾਰੀ, ਗੁਰਦੁਆਰੇ ਦਾ ਗ੍ਰੰਥੀ ਲੱਗਣ ਆਉਂਦਾ ਹੈ, ਘੱਟੋ ਘੱਟ ਉਹਦਾ ਉਹ ਮਰਿਆਦਾ, ਉਹ ਰੁਤਬਾ, ਉਹ ਸਮਝ, ਉਹ ਗਿਆਨ ਉਹਦੇ ਕੋਲ ਹੋਣਾ ਚਾਹੀਦਾ। ਉਸੇ ਤਰ੍ਹਾਂ ਜਿਹੜਾ ਅਧਿਆਪਨ ਦੇ ਖੇਤਰ 'ਚ ਆਉਂਦਾ, ਘੱਟੋ ਘੱਟ ਉਹਦਾ ਇਖਲਾਕੀ ਮਿਆਰ, ਉਹਦੇ ਕੋਲ ਸੱਚਾਈ, ਉਹਦੇ ਕੋਲ ਸੂਝ, ਉਹਦੇ ਕੋਲ ਸਿਆਣਪ, ਉਹਦੇ ਕੋਲ ਨਿਮਰਤਾ, ਉਹਦੇ ਕੋਲ ਸੱਚ, ਉਹ ਹੋਣਾ ਚਾਹੀਦਾ। ਸੋ ਅੱਜ 457 ਦੀ ਬਜਾਏ 57 ਵੀ ਹੁੰਦੇ ਤਾਂ ਵੀ ਮਾਮਲਾ ਵੱਡਾ ਸੀ, ਪਰ ਇਹ ਤਾਂ 457 ਦੇ ਤਜਰਬਾ ਸਰਟੀਫਿਕੇਟਾਂ ਦਾ ਮਾਮਲਾ ਪ੍ਰਵੀਨ ਜੀ। ਹਾਂਜੀ। ਔਰ ਇਹਦੇ ਵਿੱਚੋਂ ਵੀ ਵੱਡੀ ਗੱਲ ਇਹ ਹੈ ਕਿ 223 ਦਾ ਰਿਕਾਰਡ ਮਿਲ ਰਿਹਾ। ਠੀਕ ਹੈ। 50 ਚੋਂ 224 ਦਾ ਤਾਂ ਰਿਕਾਰਡ ਹੀ ਨਹੀਂ ਹੈਗਾ। ਬਾਅਦ ਚੋਂ ਦੇਖਣਾ ਅਸਲੀ ਹੈ ਕਿ ਨਕਲੀ ਹੈ। ਹਾਂਜੀ। ਇਹਨਾਂ ਦੀ ਭਰਤੀ 2007 ਚ 16 ਸਾਲ ਪਹਿਲਾਂ ਹੁੰਦੀ ਆ। ਠੀਕ ਹੈ ਨਾ। 9,998 ਇਹਨਾਂ ਨੂੰ ਕਹਿੰਦੇ ਟੀਚਿੰਗ ਫੋਲੋ, ਹੈ ਨਾ, ਉਹ ਟੀਚਰ ਕੁਝ ਰੱਖੇ ਗਏ ਨਾ, ਫੈਲੋ, ਟੀਚਿੰਗ ਫੈਲੋ ਕੀ ਹੈ ਨਾ, ਉਹਦੇ ਤਹਿਤ ਭਰਤੀ ਸੀ। ਤੇ ਇਹ ਭਰਤੀ ਜ਼ਿਲ੍ਹਾ ਪੱਧਰ ਤੇ ਹੋਈ ਆ ਪ੍ਰਵੀਨ ਜੀ। ਠੀਕ ਹੈ। ਜ਼ਿਲ੍ਹਾ ਪੱਧਰ ਤੇ ਕਮੇਟੀਆਂ ਬਣੀਆਂ, ਜ਼ਿਲ੍ਹਾ ਪੱਧਰ ਤੇ ਚੋਣ ਹੋਈ, ਫਾਈਨਲ ਹੋ ਗਈ, ਅਧਿਆਪਕ ਰੱਖ ਹੋ ਗਏ। ਉਹ 2007 ਤੋਂ ਲੈ ਕੇ 2023 ਤੱਕ ਆਉਂਦਿਆਂ ਜ਼ਿਲ੍ਹਿਆਂ ਚੋਂ ਪੂਰਾ ਰਿਕਾਰਡ ਅਜੇ ਹੈੱਡਕੁਆਟਰ ਤੱਕ ਨਹੀਂ ਪਹੁੰਚਿਆ। ਬੰਦਾ 16 ਸਾਲਾਂ ਤੋਂ ਨੌਕਰੀ ਕਰ ਰਿਹਾ ਤੇ ਉਹਦਾ ਰਿਕਾਰਡ ਹੈੱਡਕੁਆਟਰ 'ਚ ਵੀ ਨਹੀਂ ਹੈਗਾ। 224 ਦਾ ਰਿਕਾਰਡ ਹੀ ਨਹੀਂ ਲੱਭ ਰਿਹਾ ਜੀ। 223 ਦਾ ਜਿਨ੍ਹਾਂ ਦਾ ਮਿਲਿਆ ਉਹ ਵਿਵਾਦਾਂ 'ਚ ਆ ਗਿਆ, ਉਹ ਵੀ ਚਰਚਾ 'ਚ ਆ ਗਿਆ। ਹੁਣ ਇਸ ਪਹਿਲੂ ਤੇ ਜਿਹੜੀ ਗੱਲ ਆਪਾਂ ਪਿਛਲੀ ਵਾਰ ਤੋਂ ਲੰਮੇ ਸਮੇਂ ਤੋਂ ਕਰਦੇ ਆਏ ਹਾਂ ਕਿ ਚਾਹੇ ਭਰਤੀ 'ਚ ਘਪਲਾ, ਚਾਹੇ ਸਰਟੀਫਿਕੇਟਾਂ 'ਚ ਘਪਲਾ, ਕੋਈ ਤਾਂ ਜਾਂਚ ਕਰਦਾ ਨਾ, ਕੋਈ ਤਾਂ ਉਹਨਾਂ ਦੀ ਸਮੀਖਿਆ ਕਰਦਾ ਨਾ, ਕੋਈ ਤਾਂ ਉਹਨਾਂ ਨੂੰ ਚੈੱਕ ਕਰਦਾ ਨਾ। ਸੋ ਹੁਣ ਵਿਜੀਲੈਂਸ ਨੇ ਤੈਅ ਕੀਤਾ ਜੀ ਕਿ ਆਹ ਸਰਟੀਫਿਕੇਟਾਂ ਦੇ ਮਾਮਲੇ ਦੇ ਵਿੱਚ ਜਿਹੜੀਆਂ ਜ਼ਿਲ੍ਹਾ ਪੱਧਰੀ ਚੋਣ ਕਮੇਟੀਆਂ ਸੀ, ਜਿਨ੍ਹਾਂ ਨੇ ਸਰਟੀਫਿਕੇਟ ਜਾਂਚ ਕੀਤੇ, ਜਿਨ੍ਹਾਂ ਨੇ ਰਿਕਾਰਡ ਸਾਰਾ ਸਾਂਭਣਾ ਸੀ, ਉਹਨਾਂ ਸਾਰਿਆਂ ਨੂੰ ਵੀ ਨਾਲੇ ਤਲਬ ਕਰ ਲਿਆ। ਸੋ ਅੱਜ ਦਾ ਦਿਨ ਆ, ਉਹ ਭਾਰਤ ਦੇ ਹਿਸਾਬ ਨਾਲ ਅੱਜ 25 ਜੁਲਾਈ ਨੂੰ ਇਹਨਾਂ ਨੂੰ ਸਵੇਰੇ ਬੁਲਾਇਆ ਜੀ ਹੈੱਡਕੁਆਟਰ ਤੇ ਕਿ ਆਪਣੇ ਸਰਟੀਫਿਕੇਟ, ਆਪਣੇ ਕਾਗਜ਼, ਆਪਣੇ ਪੱਤਰ, ਸਾਰੇ ਤਜਰਬੇ ਲੈ ਕੇ ਆ ਜਾਓ। ਤੇ ਨਾਲ ਦੀ ਨਾਲ ਵਿਭਾਗਾਂ ਨੂੰ ਕਹਿਤਾ ਕਿ ਤੁਰੰਤ ਰਿਕਾਰਡ ਜੇ ਨਾ ਉਪਲਬਧ ਹੋਇਆ ਮਿੱਤਰੋ ਤਾਂ ਤੁਸੀਂ ਵੀ ਨਾਲ ਟੰਗੇ ਜਾਓਗੇ, ਚਾਹੇ ਕਲਰਕ ਹੋਵੇ, ਚਾਹੇ ਸੁਪਰਡੈਂਟ ਹੋਵੇ, ਚਾਹੇ ਕੋਈ ਬੜਾ ਅਧਿਕਾਰੀ ਹੋਵੇ। ਉਹਨਾਂ ਦੀ ਗ੍ਰਿਫਤਾਰੀ ਤੱਕ ਅਸੀਂ ਕਰ ਸਕਦੇ ਹਾਂ। ਕਹਿੰਦੇ ਜੇਕਰ ਸਾਨੂੰ 25 ਤਰੀਕ ਇਹਨਾਂ ਲੋਕਾਂ ਦੇ ਆਉਣ ਤੋਂ ਪਹਿਲਾਂ, ਮਤਲਬ ਅੱਜ ਹੁਣ 2 ਘੰਟੇ ਤੱਕ ਜੇਕਰ ਇਹ ਉਪਲਬਧ ਨਹੀਂ ਹੁੰਦਾ ਤਾਂ ਇਹਨਾਂ ਦੀ ਮਤਲਬ ਕਹਿੰਦੇ ਗ੍ਰਿਫਤਾਰੀ ਵੀ ਕਰ ਸਕਦੇ ਹਾਂ। ਔਰ ਉਹਨਾਂ ਦਾ ਸਾਰਿਆਂ ਦਾ ਲੇਖਾ ਜੋਖਾ, ਜਿਨ੍ਹਾਂ ਨੇ ਇਹਨਾਂ ਦੇ ਸਰਟੀਫਿਕੇਟ ਖੰਗਾਲੇ ਨੇ, ਜਾਂਚ ਕੀਤੇ ਨੇ, ਜਿਨ੍ਹਾਂ ਨੇ ਉੱਪਰ ਦਸਤਖਤ ਪਾ ਕੇ ਸਹੀ ਪਾਇਆ ਕਿ ਤਜਰਬੇ ਸਹੀ ਨੇ, ਜਦੋਂ ਕਿ ਤਜਰਬੇ ਸਰਟੀਫਿਕੇਟ ਜਾਲੀ ਨੇ। ਸੋ ਜੀ 10,000 ਦੇ ਵਿੱਚੋਂ 457 ਅਧਿਆਪਕ ਤਾਂ ਨਿਸ਼ਾਨੇ ਤੇ ਆ ਹੀ ਗਏ। ਨਾਲ ਦੀ ਨਾਲ ਉਹ ਚੋਣ ਕਮੇਟੀਆਂ ਵੀ ਤੇ ਉਹ ਅਧਿਕਾਰੀ ਵੀ ਨਾਲ ਦੀ ਨਾਲ ਆ ਗਏ। ਸੋ ਇਹ ਵੱਡਾ ਪਹਿਲੂ ਹੈ ਜੀ। ਦੇਖਦੇ ਹਾਂ ਹੁਣ ਕਿੱਧਰ ਨੂੰ ਜਾਊਗਾ ਇਹ ਮਾਮਲਾ। ਦੇਖੋ ਸ਼ਰਮਾ ਜੀ, ਗੱਲ ਇਹ ਹੈ ਕਿ ਸਾਡੇ ਦੇਸ਼ ਦੇ ਵਿੱਚ ਨਾ ਰਿਸ਼ਵਤ ਜਿਹਨੇ ਵੀ ਦੇ ਕੇ ਨੌਕਰੀ ਲਈ, ਉਹ ਤਾਂ ਜਾਂਦਾ ਫੜਿਆ ਬਾਅਦ ਦੇ ਵਿੱਚ ਕਿਤੇ ਨਾ ਕਿਤੇ। ਕਈ ਏਦਾਂ ਵੀ ਲੰਘ ਗਏ ਕਿ ਇਹ ਨਹੀਂ ਗੱਲ ਕਿ ਸਾਰੇ ਫੜੇ ਗਏ, ਪਰ ਜਿਹਨੇ ਰਿਸ਼ਵਤ ਲਈ ਤੇ ਕਿਸੇ ਹੱਕਦਾਰ ਦਾ ਹੱਕ ਮਾਰਿਆ, ਉਹ ਬੰਦੇ ਕਦੇ ਨਹੀਂ ਪਤਾ ਲੱਗਦੇ। ਬਿਲਕੁਲ। ਤੇ ਇਹ ਜਿੱਥੇ ਇਹਨਾਂ ਤੇ ਕਾਰਵਾਈ ਕਰਨੀ ਬਣਦੀ, ਜਿਹੜੇ ਜਾਲੀ ਨੇ, ਤੇ ਉੱਥੇ ਪਹਿਲਾਂ ਲੈਣ ਵਾਲੇ ਦੇ ਬਣਦੀ ਹੈ। ਹਾਂ ਬਿਲਕੁਲ, ਜਿਨ੍ਹਾਂ ਨੇ
ਪੈਸੇ ਲੈ ਕੇ ਭਰਤੀਆਂ ਕੀਤੀਆਂ, ਪਹਿਲਾਂ ਉਹਨਾਂ ਤੇ ਕਾਰਵਾਈ ਬਣਦੀ। ਬਿਲਕੁਲ।